ਜੋ ਸਿੰਘ ਜੀ ਗੱਲ ਕਰਦੇ ਆ ਰੂਬੀ ਗਾਰਸੀਆ, ਇਹ ਜਿਹੜੀ ਬੀਬੀ ਆ, ਇਹ ਜਿਹੜੀ ਕੁੜੀ ਆ ਜਿਸ ਦਾ ਕਤਲ ਹੋਇਆ ਸੀਗਾ, ਉਸ ਨੂੰ ਲੈ ਕੇ ਹੁਣ ਅੱਗੇ ਗੱਲਾਂ ਜਿਹੜੀਆਂ ਆ ਉਹ ਕਾਫੀ ਤੁਰ ਰਹੀਆਂ ਆ। ਕੱਲ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਇਹ ਦਾਅਵਾ ਕੀਤਾ ਸੀਗਾ ਵੀ ਉਹਨਾਂ ਨੇ ਰੂਬੀ ਗਾਰਸੀਆ ਦੇ ਪਰਿਵਾਰ ਦੇ ਨਾਲ ਉਸ ਤੋਂ ਬਾਅਦ ਦੇ ਵਿੱਚ ਗੱਲਬਾਤ ਜਿਹੜੀ ਉਹ ਕੀਤੀ ਆ। ਹੁਣ ਰੂਬੀ ਗਾਰਸੀਆ ਦੀ ਜਿਹੜੀ ਭੈਣ ਆ ਉਹ ਮੋਰੇ ਆਈ ਆ, ਉਹ ਹੁਣ ਇਹ ਦਾਅਵਾ ਕਰ ਰਹੀ ਆ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਉਹਦੇ ਨਾਲ ਜਾਂ ਉਹਦੇ ਕਿਸੇ ਵੀ ਪਰਿਵਾਰਕ ਮੈਂਬਰ ਦੇ ਨਾਲ ਗੱਲ ਨਹੀਂ ਕੀਤੀ ਹੈਗੀ। ਰੂਬੀ ਗਾਰਸੀਆ ਦੀ ਜਿਹੜੀ ਭੈਣ ਮਾਵੀ ਗਾਰਸੀਆ, ਉਸਨੇ ABC ਦੇ ਨਾਲ ਗੱਲਬਾਤ ਕਰਦੇ ਹੋਏ ਇਸ ਚੀਜ਼ ਨੂੰ ਜਿਹੜਾ ਉਹ ਕਨਫਰਮ ਕੀਤਾ ਆ। ਟਰੰਪ ਹੁਣਾਂ ਦੇ ਕੈਂਪੇਨ ਨੇ ਇਹ ਦਾਅਵਾ ਜਿਹੜਾ ਉਹ ਕੀਤਾ ਸੀ ਮਿਸ਼ੀਗਨ ਦੇ ਵਿੱਚ ਮੰਗਲਵਾਰ ਨੂੰ ਵੀ ਜਿਹੜੀ ਹੋਮੋਸਾਈਡ ਵਿਕਟਮ ਹੋਈ ਆ ਰੂਬੀ ਗਾਰਸੀਆ, ਉਹਦੇ ਪਰਿਵਾਰ ਦੇ ਨਾਲ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਗੱਲ ਕੀਤੀ ਆ। ਹੁਣ ਇਸ ਬਿਆਨ ਆਉਣ ਤੋਂ ਬਾਅਦ ਦੇ ਵਿੱਚ ਮਾਵੀ ਗਾਰਸੀਆ ਦੇ ਟਰੰਪ ਹੋਣਾ ਦੇ ਕੈਂਪੇਨ ਨੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈਗੀ। ਮਿਸ਼ੀਗਨ ਦੇ ਵਿੱਚ ਬੋਲਦੇ ਹੋਏ ਟਰੰਪ ਹੋਣਾ ਨੇ ਕਿਹਾ ਸੀਗਾ ਵੀ ਰੂਬੀ ਗਾਰਸੀਆ 25 ਸਾਲਾਂ ਦੀ ਇੱਕ ਨੌਜਵਾਨ ਕੁੜੀ ਸੀਗੀ ਜਿਸ ਨੂੰ ਇੱਕ ਇਲੀਗਲ ਏਲੀਅਨ ਕ੍ਰਿਮੀਨਲ ਨੇ ਮਰਡਰ ਜਿਹੜਾ ਉਹ ਕਰ ਦਿੱਤਾ। ਇਸ ਦੇ ਲਈ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਹੋਣਾ ਨੂੰ ਠਹਿਰਾਇਆ। ਉਹਨਾਂ ਨੇ ਕਿਹਾ ਵੀ ਜਿਹੜਾ ਸਸਪੈਕਟ ਆ ਇਹ ਡਿਪੋਰਟ ਕੀਤਾ ਗਿਆ ਸੀ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਅੰਡਰ, ਪਰ ਬਾਈਡਨ ਹੋਣਾ ਦੇ ਕਾਰਜਕਾਲ ਦੇ ਦੌਰਾਨ ਇਹ ਮੁੜ ਦੁਬਾਰਾ ਅਮਰੀਕਾ 'ਚ ਦਾਖਲ ਹੋਇਆ ਆ। ਇਸ ਦੇ ਉੱਤੇ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਦੇ ਸਪੋਕਸਪਰਸਨ ਨੇ ਗੱਲਬਾਤ ਕਰਦੇ ਹੋਏ ਸਟੇਟਮੈਂਟ ਦੇ ਵਿੱਚ ਦੱਸਿਆ ਆ, ਕਹਿੰਦੇ ਵੀ ਜਿਹੜਾ ਸਸਪੈਕਟ ਆ ਇਹ US ਦੇ ਵਿੱਚ ਡੈਪੋਟੇਸ਼ਨ ਤੋਂ ਬਾਅਦ 'ਚ ਪਤਾ ਨਹੀਂ ਆ ਵੀ ਕਿਹੜੇ ਟਾਈਮ ਦੇ ਉੱਤੇ ਅਨਨੋਨ ਡੇਟ ਤੇ ਲੋਕੇਸ਼ਨ ਦੇ ਉੱਤੇ ਇਸ ਨੇ ਦਾਖਲਾ ਜਿਹੜਾ ਉਹ ਲਿਆ ਹੈਗਾ ਆ। ਸੋ ਹੁਣ ਇਹ ਆਪਾਂ ਨੂੰ ਪਹਿਲਾਂ ਵੀ ਪਤਾ ਆ, ਯੂਨੀਵਰਸਿਟੀ ਦੀ ਉਹ ਬੱਚੀ ਦੀ ਵੀ ਕਤਲ ਨੂੰ ਲੈ ਕੇ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਮਾਹੌਲ ਜਿਹੜਾ ਉਹ ਬਣਿਆ ਸੀਗਾ। ਉਦੋਂ ਵੀ ਇੱਕ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਪ੍ਰਵੇਸ਼ ਕੀਤੇ ਇਮੀਗ੍ਰੈਂਟ ਨੇ ਉਸ ਬੱਚੀ ਨੂੰ ਕਤਲ ਕੀਤਾ ਸੀ, ਤੇ ਹੁਣ ਇਹ ਰੂਬੀ ਗਾਰਸੀਆ ਦੇ ਮਾਮਲੇ ਵਿੱਚ ਵੀ ਇਹੀ ਚੀਜ਼ ਸਾਹਮਣੇ ਜਿਹੜੀ ਉਹ ਆ ਰਹੀ ਹੈਗੀ ਆ। ਸੋ ਹੁਣ ਰੂਬੀ ਗਾਰਸੀਆ ਦਾ ਪਰਿਵਾਰ ਇਹ ਪਰ ਦਾਅਵਾ ਕਰ ਰਿਹਾ, ਟਰੰਪ ਉਹਨਾਂ ਦੇ ਉਸ ਦਾਅਵੇ ਨੂੰ ਠੁਕਰਾ ਰਿਹਾ ਆ ਜਾਂ ਉਹ ਨਕਾਰ ਰਿਹਾ ਆ ਵੀ ਟਰੰਪ ਉਹਨਾਂ ਨੇ ਉਸ ਪਰਿਵਾਰ ਦੇ ਨਾਲ ਗੱਲ ਕੀਤੀ ਆ।